ਕਿ ਯੂਐਸ ਦੇ ਵਿੱਚ ਅਸਾਈਲਮ ਦੀ ਹਿਸਟਰੀ ਕਦੋਂ ਤੋਂ ਇਹਨਾਂ ਨੇ ਜਿੱਦਾਂ ਅਸਾਈਲੀ ਆ ਜਾਂ ਅਸਾਈਲਮ ਦੇ ਉੱਤੇ ਲੋਕਾਂ ਨੂੰ ਲੈਣਾ ਸ਼ੁਰੂ ਕੀਤਾ ਆ ਜਾਂ ਇਜਾਜ਼ਤ ਦਿੱਤੀ? ਸੋ ਕੀ ਸੀਗਾ ਕਿ ਜਿਹੜੀ ਅਸਾਈਲਮ ਯੂਐਸ ਦੇ ਵਿੱਚ ਹੈਗੀ ਕਿ ਜਦੋਂ ਯੂਰਪ ਦਾ ਢਾਂਚਾ ਜਿਹੜਾ ਸਾਰਾ ਟੁੱਟ ਗਿਆ ਵਰਲਡ ਵਾਰ ਤੋਂ ਬਾਅਦ, ਤੇ ਯੂਰਪ ਜਦੋਂ ਅੱਗ ਲੱਗ ਗਈ ਤੇ ਉਹਦੀ ਅਸਤੀਆਂ ਤੋਂ ਜਿਹੜੀ ਸੀਗੀ ਯੂਐਸ ਦਾ ਅਸਾਈਲਮ ਲਾਅ ਦੀ ਜਿਹੜੀ ਸ਼ੁਰੂਆਤ ਹੋਈ, ਨੈਸ਼ਨਲ ਸਟੇਟਸ ਦਾ ਜਿਹੜਾ ਯੂਐਨ ਆਇਆ, ਯੂਐਨ ਨੇ ਜਿਹੜੀ ਚੇਂਜਿਸ ਕੀਤੀਆਂ, ਅਸਾਈਲਮ ਰਿਫਿਊਜੀਆਂ ਨੂੰ ਉਹਨਾਂ ਨੇ ਆਫਰ ਕੀਤੀ, ਤੇ ਕਈ ਜਿਹੜੇ ਇਹਨਾਂ ਨੇ ਪਰ ਸੀਗੇ ਕਈ ਇਮੀਗ੍ਰੇਸ਼ਨ ਗਰੁੱਪਾਂ ਨੇ ਐਕਸਕਲੂਡ ਵੀ ਕੀਤੇ, ਸਾਰਿਆਂ ਨੂੰ ਇਹਨਾਂ ਨੇ ਅਸਾਈਲਮ ਨਹੀਂ ਦਿੱਤੀ। ਜੇ ਤੁਸੀਂ ਅਮਰੀਕਾ ਦਾ ਦੇਖਿਆ ਜਾਓ ਤਾਂ ਤੁਸੀਂ ਇਹਨਾਂ ਦੀ ਹਿਸਟਰੀ ਪੜ੍ਹੋ। ਚਾਈਨੀਜ਼ ਐਕਸਕਲੂਜਨ ਐਕਟ ਇਹਨਾਂ ਨੇ 1882 ਚ ਸਪੈਸ਼ਲੀ ਪਾਸ ਕੀਤਾ ਸੀਗਾ ਕਿ ਚਾਈਨੀਜ਼ ਜਿਹੜਾ ਇਮੀਗ੍ਰੈਂਟ ਆ ਉਹ ਇੱਥੇ ਨਹੀਂ ਆ ਸਕਦਾ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਨੈਸ਼ਨਲ ਸਿਕਿਉਰਿਟੀ ਦੇ ਕੰਸਰਨ ਆ। ਜਰਮਨ ਦੇ ਜਿਹੜੇ ਜੂ ਆ ਉਹ ਇਹਨਾਂ ਨੇ ਬੜੀ ਵਾਰੀ ਰੋਕੇ, ਸ਼ਿਪ ਜਿਹੜੇ ਸੀਗੇ ਜਰਮਨ ਜੂ ਦੇ ਕਈ ਆਂਦੇ ਸੀਗੇ ਉਹ ਵਾਪਸ ਭੇਜਤੇ ਸੀਗੇ। ਅੱਛਾ ਜੀ। ਹਿਸਟੋਰਿਕ ਜਿਹੜੀ ਉਹਨਾਂ ਤੇ ਫਿਲਮਾਂ ਬਣੀਆਂ, ਡਾਕੂਮੈਂਟਰੀਆਂ ਬਣੀਆਂ, ਤੇ ਉਹ ਜਦੋਂ ਸ਼ਿਪ ਵਾਪਸ ਗਏ ਤੇ ਸਾਰੇ ਦੇ ਸਾਰੇ ਮਾਰ ਵੀ ਦਿੱਤੇ ਗਏ ਹੈਗੇ। ਏਦਾਂ ਦੇ ਵੀ ਇੰਸੀਡੈਂਟ ਜਿਹੜੇ ਹੋਏ ਆ। ਜਿੱਦਾਂ ਆਪਾਂ ਨੂੰ ਸਿੱਖਾਂ ਦਾ ਕਾਮਾਗਾਟਾ ਮਾਰੂ ਦਾ ਪਤਾ ਵੀ ਕੈਨੇਡਾ ਤੋਂ ਉਹਨਾਂ ਨੂੰ ਵਾਪਸ ਘੱਲ ਦਿੱਤਾ ਗਿਆ ਸੀਗਾ। ਜੀ, ਤੇ ਹੁਣ ਕੀ ਸੀਗਾ ਕਿ ਇਮੀਗ੍ਰੈਂਟ ਕਾਫੀ ਐਕਸਕਲੂਜਨ ਹੋਈ, ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਾਡਰਨ ਇੰਟਰਨੈਸ਼ਨਲ ਫਰੇਮਵਰਕ ਆ ਅਸਾਈਲਮ ਲਾਅ ਦਾ, ਇੱਕ ਇਹਨਾਂ ਨੇ ਕਾਨੂੰਨ ਪਾਸ ਕੀਤਾ 1980 ਚ ਜਾ ਕੇ, ਯੂਐਸ ਰਿਫਿਊਜੀ ਐਕਟ 1980। ਸੋ ਇਹਨੇ ਕਾਫੀ ਸਾਰੀਆਂ ਜਿਹੜੀਆਂ ਫਿਰ ਚੇਂਜਿਸ ਜਿਹੜੀਆਂ ਬਣਾਈਆਂ, ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਬੰਦਾ ਆਪਣੀ ਕੰਟਰੀ ਚ ਜਾ ਨਹੀਂ ਸਕਦਾ, ਤੇ ਜਿਹੜੀਆਂ ਗਰਾਊਂਡਾਂ ਸੀਗੀਆਂ ਕਿ ਇਹਨੂੰ ਰੇਸ, ਰਿਲੀਜਨ, ਪਰਟੀਕੂਲਰ ਸੋਸ਼ਲ ਗਰੁੱਪ, ਪੋਲੀਟੀਕਲ ਓਪੀਨੀਅਨ, ਤੇ ਜੇ ਉਹਨੂੰ ਕੋਈ ਨੁਕਸਾਨ ਪਹੁੰਚਿਆ ਹੋਵੇ ਜਾਂ ਖਤਰਾ ਹੋਵੇ ਤਾਂ ਉਹਨੂੰ ਅਸਾਈਲਮ ਜਿਹੜੀ ਦੇਣੀ ਆ। ਤੇ ਇਹਦੇ ਨਾਲ ਜਿਹੜੀ ਯੂਐਸ ਦੀ ਅਸਾਈਲਮ ਪਾਲਿਸੀ ਕੀ ਸੀਗੀ ਕਿ ਤੁਸੀਂ ਜੇ ਦੇਖਣਾ ਹੋਵੇ ਨਾ ਕਿ ਯੂਐਸ ਦੀ ਅਸਾਈਲਮ ਪਾਲਿਸੀ ਕਿੱਧਰ ਨੂੰ ਜਾ ਰਹੀ ਆ, ਤੇ ਉਹਦੀ ਪੋਲੀਟੀਕਲ ਬਿਆਨਬਾਜ਼ੀ ਕਿੱਧਰ ਨੂੰ ਜਾ ਰਹੀ ਆ, ਜਿਹੜਾ ਯੂਐਸ ਦਾ ਅਸਾਈਲਮ ਲਾਅ ਹੈਗਾ ਇਹ ਸਾਰਾ ਬਣਦਾ ਹੈਗਾ ਸਾਊਥ ਅਮਰੀਕਾ ਨੂੰ, ਅੱਜ ਦੀ ਡੇਟ ਦੇ ਵਿੱਚ ਇਹ ਬਣਦਾ ਹੈਗਾ ਸਾਊਥ ਅਮਰੀਕਾ ਨੂੰ ਮੱਦੇ ਨਜ਼ਰ ਰੱਖਦੇ ਹੋਏ। ਹਾਂ, ਠੀਕ ਆ। ਇਸ ਤੋਂ ਬਾਅਦ ਹੋਰ ਵੀ ਗੱਲਾਂ ਦੱਸਾਂਗੇ ਕਿ ਪੂਰਾ ਜਿਹੜਾ ਹਿਸਟਰੀ ਇਮੀਗ੍ਰੇਸ਼ਨ ਦੀ ਕਿੱਦਾਂ ਦੀ ਰਹੀ ਆ, ਪਰ ਜੇ ਇਕੱਲੇ ਅਸਾਈਲਮ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਫੋਕਸ ਪੁਆਇੰਟ ਆ ਸਾਊਥ ਅਮਰੀਕਾ, ਕਿਉਂਕਿ ਜਿੰਨੇ ਵੀ ਆਉਣਾ ਵਾ ਬਾਰਡਰ ਤੋਂ ਉਧਰੋਂ ਹੀ ਆਉਣਾ, ਉਹਨੇ ਕੈਨੇਡੀਅਨ ਬਾਰਡਰ ਤੋਂ ਆਉਣ ਵਾਲੇ ਜਿਹੜੇ ਘੱਟ ਆ, ਤੇ ਸਦਰਨ ਬਾਰਡਰ ਤੋਂ ਜਿਹੜੇ ਲੋਕੀ ਆਉਂਦੇ ਆ, ਤੇ ਬਾਰਡਰ ਜਦੋਂ ਟੱਪ ਕੇ ਆਉਂਦੇ ਆ ਤੇ ਉਹਨਾਂ ਨੂੰ ਪਤਾ ਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਰੋਕਣਾ ਨਹੀਂ ਤਾਂ ਸਾਰਾ ਸਾਊਥ ਅਮਰੀਕਾ ਜਿਹੜਾ ਆ ਜਾਊਗਾ। ਸੋ ਹੁਣ ਪ੍ਰੋਬਲਮ ਕੀ ਸੀਗੀ ਕਿ ਜਿਹੜਾ ਸਾਊਥ ਅਮਰੀਕਾ ਵਾ, ਕਿਉਂਕਿ ਉਹ ਅਮਰੀਕਾ ਦੇ ਨਾਲ ਹੀ ਲੱਗਦਾ, ਤੇ ਜਿਹੜਾ ਇੱਕ ਤਗੜਾ ਦੇਸ਼ ਹੁੰਦਾ ਕੋਈ ਵੀ ਕਿਸੇ ਵੀ ਹਿੱਸੇ 'ਚ, ਉਹ ਇਹ ਨਹੀਂ ਚਾਹੁੰਦਾ ਕਿ ਉਹਦੇ ਗੁਆਂਢੀ ਮੁਲਕ ਵੀ ਬਹੁਤ ਤਗੜੇ ਹੋ ਜਾਣ, ਫਿਰ ਉਹਦੀ ਪਾਵਰ ਤੇ ਜਿਹੜੀ ਆ ਉਹ ਪ੍ਰੋਬਲਮ ਜਿਹੜੀ ਆ ਜਾਂਦੀ ਹੈ। ਹਨਾ, ਤੁਸੀਂ ਦੇਖੋ ਸਿੱਧਾ ਅਸਰ ਪੈ ਜਾਂਦਾ। ਕਿਊਬਾ ਦੀ ਤੁਸੀਂ ਹਿਸਟਰੀ ਦੇਖੋ, ਬਣਨ ਨਹੀਂ ਦਿੱਤਾ, ਮਤਲਬ ਉੱਠਣ ਨਹੀਂ ਦਿੱਤਾ ਮੁਲਕ, 40-50 ਸਾਲ ਦੱਬ ਕੇ ਰੱਖਿਆ, ਗੱਡੀਆਂ ਗੁੱਡੀਆਂ ਸਾਰੀਆਂ ਬੈਨ ਲਾਤੇ, ਗੱਡੀਆਂ ਪੁਰਾਣੀਆਂ ਹੀ ਲਈ ਫਿਰਦੇ ਆ, ਉਹੀ ਠੀਕ ਕਰੀ ਜਾਂਦੇ ਆ, ਉਹੀ ਚਲਾਈ ਜਾਂਦੇ ਆ। ਉਹ ਨਵਾਂ ਕਲਚਰ ਬਣ ਗਿਆ ਆ, ਤੇ ਪਰ ਇਹ ਨਹੀਂ ਪਤਾ ਵੀ ਜਿੱਦਣ ਉਹਨਾਂ ਨੂੰ ਮੌਕਾ ਮਿਲਿਆ ਨਵੀਆਂ ਗੱਡੀਆਂ ਤਾਂ ਉਹਨਾਂ ਨੇ ਭੱਜ ਕੇ ਲੈਣੀਆਂ। ਉਹ ਕਹਿੰਦੇ ਗੱਡੀਆਂ ਬਹੁਤ ਸੋਹਣੀਆਂ ਇੱਥੇ ਕਲਾਸਿਕ ਬੜੀਆਂ, ਕਰਨ ਕੀ ਵਿਚਾਰੇ ਨਵੀਆਂ ਗੱਡੀਆਂ ਜਾਣ ਨਹੀਂ ਦਿੰਦੇ, ਤਾਂ ਆਉਣ ਨਹੀਂ ਦਿੰਦੇ। ਹਾਂ, ਸੈਂਕਸ਼ਨਸ ਲੱਗੀਆਂ ਹੋਈਆਂ, ਤੇ ਯੂਐਸ ਨੇ ਬੜਾ ਡੰਡਾ ਚਾੜਿਆ ਸਾਊਥ ਅਮਰੀਕਾ, ਛੋਟੇ ਮੋਟੇ ਜਿਹੜੇ ਮੁਲਕ ਸੀਗੇ, ਬਹੁਤ ਸਾਰੇ ਜਿਹੜੇ ਆਰਮਡ ਕਨਫਲਿਕਟ ਜਿਹੜੇ ਸੀਗੇ, ਕਿਹਦਾ ਤਖਤਾ ਪਲਟ ਕਰਨਾ, ਕਿੱਦਾਂ ਕਰਨਾ, ਆਪਣੇ ਹਿਸਾਬ ਨਾਲ ਕਿੱਦਾਂ ਚਲਾਉਣਾ, ਤੇ ਬਾਹਲੀ ਵਧੀਆ ਜਿਹੜੀ ਹਿਸਟਰੀ ਨਹੀਂ ਰਹੀ, ਉਹਦੇ ਕਰਕੇ ਬਹੁਤ ਜ਼ਿਆਦਾ ਜਿਹੜਾ ਢਾਂਚਾ ਉਹ ਕਦੀ ਬਣ ਹੀ ਨਹੀਂ ਪਾਇਆ। ਠੀਕ। ਤੇ ਉਦਾਂ ਜਿਹੜੀ ਸਪੈਨਿਸ਼ ਜਿਹੜੇ ਸੀਗੇ ਉਹ ਸੈਟਲਰਸ ਜਿਹੜੇ ਆਏ ਸੀਗੇ, ਉਹਨਾਂ ਨੇ ਤੁਸੀਂ ਦੇਖੋ ਕਿ ਕਿਸੇ ਨੂੰ ਘੁੰਮਣ ਦਾ ਕਦੀ ਮੌਕਾ ਮਿਲਿਆ, ਪੇਰੂ ਪੂਰੂ ਸਾਰੇ ਜਿਹੜੇ ਕੰਟਰੀ ਆ, ਪੂਰੇ ਇਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਜਿੱਦਾਂ ਇੱਥੇ ਨੇਟਿਵ ਸੀਗੇ, ਏਦਾਂ ਇਹਨਾਂ ਦੇ ਇੰਕੇ ਸੀਗੇ, ਇੰਕਾ ਸਿਵਲਾਈਜੇਸ਼ਨ ਵਗੈਰਾ ਸੀਗੀਆਂ, ਇਹਨਾਂ ਨੇ ਸਾਰਾ ਸੋਨਾ ਚੰਗਾ ਲੁੱਟਿਆ, ਮਤਲਬ ਸਾਰਾ ਜਿਹੜਾ ਉਹਨਾਂ ਦਾ ਕਲਚਰ ਤਬਾਹ ਕੀਤਾ। ਸਪੈਨਿਸ਼ ਉਹਨਾਂ ਨੂੰ ਆਪਣੀ ਜਿਹੜੀ ਯੂਰਪ ਤੋਂ ਲਾ ਕੇ ਲੈਂਗੁਏਜ ਉਹਨਾਂ ਤੇ ਚਾੜ ਦਿੱਤੀ, ਲੈਟਿਨ ਅਮਰੀਕਾ ਜਿਹਨੂੰ ਕਹਿੰਦੇ ਆ ਉਹ ਬਣਾਤਾ, ਤੇ ਹੁਣ ਉਹਨਾਂ ਦੇ ਢਾਂਚੇ ਜਿਹੜੇ ਆ ਉਦੋਂ ਦੇ ਵਿਚਾਰਿਆਂ ਦੇ ਟੁੱਟੇ ਆ। ਤੇ ਜਦੋਂ ਇਹ ਆਜ਼ਾਦ ਹੋਣੇ ਸ਼ੁਰੂ ਹੋਏ ਦੇਸ਼ ਦੂਸ਼ ਸਾਰੇ, ਹਨਾ, ਅਮਰੀਕਾ ਦੀ ਆਪਣੀ ਫਾਈਟ ਰਹੀ ਆ, ਤੇ ਅਮਰੀਕਾ ਚਲੋ ਆਜ਼ਾਦ ਹੋ ਗਿਆ, ਹੋਇਆ ਡੰਡੇ ਦੇ ਜ਼ੋਰ ਤੇ, ਬੰਦੂਕ ਦੇ ਜ਼ੋਰ ਤੇ, ਜਿਹੜਾ ਦੇਸ਼ ਬਣਿਆ ਬੰਦੂਕ ਦੇ ਆਧਾਰ ਤੇ ਬਣਿਆ, ਤਾਂ ਕਰਕੇ ਬੰਦੂਕਾਂ ਦੀ ਇੰਪੋਰਟੈਂਸ ਜਿਹੜੀ ਜ਼ਿਆਦਾ ਹੋਈ, ਤੇ ਜਿਹੜਾ ਦੇਸ਼ ਬਣਿਆ ਹੀ ਇੱਕ ਸਿਧਾਂਤ ਤੇ ਆ, ਲੜ ਕੇ ਜਿਹੜੀ ਚੀਜ਼ ਲਈ ਆ ਕਲੋਨੀਆਂ ਤੋਂ, ਖੋ ਕੇ ਆਪਣਾ ਹੱਕ ਲਿਆ ਵਾ, ਤੇ ਤਾਂ ਕਰਕੇ ਜਿਹੜਾ ਦੇਸ਼ ਆ ਉਹ ਖੌਰੂ ਜ਼ਿਆਦਾ ਪਾਉਂਦਾ ਵਾ, ਤੇ ਛੋਟੇ ਮੋਟੇ ਸਾਰੇ ਜਿਹੜੇ ਮੁਲਕ ਆ ਸਾਊਥ ਅਮਰੀਕਾ ਦੇ ਦੱਬ ਕੇ ਰੱਖੇ, ਤੇ ਬਹੁਤ ਸਾਰੇ
ਤਖ਼ਤ ਜਿਹੜੇ ਪਲਟ ਹੋਏ, ਜਿਹੜੀ CIA ਵਗੈਰਾ ਜਿਹੜੀ ਇਹਨਾਂ ਦੀ ਸੀਗੀ, ਕਾਫੀ ਜ਼ਿਆਦਾ ਉਹਦੀ ਇਨਵੋਲਵਮੈਂਟ ਰਹੀ ਆ। ਈਵਨ ਗੈਂਗਸ ਦੇ ਨਾਲ, ਆਪਣੇ ਕਾਰਟਲਸ ਦੇ ਨਾਲ, ਡੀਲਾਂ-ਡੂਲਾਂ ਜਿਹੜੀਆਂ ਇਹਨਾਂ ਦੀਆਂ, ਮਤਲਬ ਕਿਸੇ ਵੀ ਪਾਸੇ ਤੁਸੀਂ ਇਹਨਾਂ ਦੀ ਡਾਕੂਮੈਂਟਰੀ ਚੈੱਕ ਕਰ ਸਕਦੇ ਆ ਕਿ ਇਹਨਾਂ ਨੇ ਇਨਫਿਲਟਰੇਟ ਕਰਤੇ ਸਾਰੇ ਦੇਸ਼ ਜਿਹੜੇ ਉਹਨਾਂ ਦੇ, ਸਰਕਾਰਾਂ, ਹਰੇਕ ਚੀਜ਼, ਆਰਮੀ ਉਹਨਾਂ ਦੀ। ਤੇ ਹੁਣ ਇਹ ਕੀ ਕਰਦੇ ਕਿ ਉਹਨਾਂ ਨੂੰ ਰੋਕਣ ਲਈ ਨਾ ਜਿਹੜੇ ਜੱਜ ਆ, ਉਹਨਾਂ ਨੇ ਜਿਹੜਾ ਅਸਾਲਮ ਦਾ ਢਾਂਚਾ ਜਿਹੜਾ ਕਿਉਂ ਇਹਨਾਂ ਨੂੰ ਮਿਰਰ ਕਰਦਾ, ਕਿ ਉਹਨਾਂ ਨੇ ਇਹਨਾਂ ਤੇ ਰੋਕ ਟੋਕ ਲਾਣੀ ਹੈ ਕਿ ਇਹ ਜ਼ਿਆਦਾ ਆ ਨਾ ਸਕਣ, ਤੇ ਬਹੁਤ ਘੱਟ ਜਿਹੜੇ ਉਹਨਾਂ ਦੇ ਪਾਸ ਰੇਟ ਜਿਹੜੇ ਹੈਗੇ ਆ। ਤੇ ਤਾਂ ਕਰਕੇ ਤੁਸੀਂ ਸਵਾਲ ਤੁਸੀਂ ਪੁੱਛੋਗੇ ਕਿ ਯਾਰ ਇਦਾਂ ਕਿਦਾਂ ਕਿ ਮੈਕਸੀਕਨ ਬੰਦਾ ਇੱਥੇ ਕੱਚੇ ਤੁਰਿਆ ਫਿਰਦਾ ਇੰਨੇ ਸਾਲਾਂ ਦਾ, ਤੇ ਬੰਦਾ ਪੰਜਾਬ ਤੋਂ ਆ ਕੇ ਪੱਕਾ ਹੋ ਜਾਂਦਾ ਵਾ। ਹਾਂ, ਸਹੀ ਗੱਲ ਆ। ਪੰਜਾਬ ਵਾਲਿਆਂ ਦਾ ਲੱਗ ਗਿਆ ਸੂਤ, ਲਾਈਫ ਲੱਗਾ ਸੂਤ ਮੇਨਲੀ ਦੋ ਤਰੀਕਿਆਂ ਨਾਲ। ਇੱਕ ਬਣ ਗਿਆ ਪੋਲੀਟੀਕਲ ਮੁੱਦਾ। ਸੋ ਪੋਲੀਟੀਕਲ ਮੁੱਦਾ ਕੀ ਹੈਗਾ ਕਿ ਉਹ ਜਿਹੜਾ ਇਹਨਾਂ ਨੇ ਆਹ ਸਾਰੀ ਵਰਲਡ ਵਾਰਾਂ ਹੋਈਆਂ ਸੀਗੀਆਂ, ਉਹਦੇ ਵਿੱਚ ਇੱਕ ਖਾਨਾ ਪਾਤਾ ਕਿ ਜੇ ਤੁਹਾਨੂੰ ਪੋਲੀਟੀਕਲ ਓਪੀਨੀਅਨ ਤੁਹਾਡਾ ਹੈਗਾ, ਅਸਾਲਮ ਜਿਹੜੀ ਮਿਲਣੀ ਹੈ, ਸੋ ਇੱਕ ਉਹ ਬਣੀ ਬਣਾਈ ਚੀਜ਼ ਮਿਲ ਗਈ ਕਿ ਹਾਂ, ਕਿ ਮਤਲਬ ਕੇਸ ਤਾਂ ਇਹਨਾਂ ਦਾ ਅਸਾਲਮ ਦਾ ਹੈਗਾ ਹੀ ਆ ਪੋਲੀਟੀਕਲ ਦਾ, ਕਿਉਂਕਿ ਇਹ ਕਹਿੰਦੇ ਆ ਕਿ ਪੋਲੀਟਿਕਲ ਧਰਮ ਦਾ। ਸੋ ਡਿਫਾਲਟ ਇਹਨਾਂ ਦਾ ਇੱਕ ਕੇਸ ਬਣ ਗਿਆ। ਸੋ ਹੁਣ ਪੰਜਾਬੀ ਕੇਸਾਂ 'ਚ ਕੋਈ ਇਦਾਂ ਦੀ ਡਿਨਾਈ ਹੋਣ ਵਾਲੀ ਗੱਲ ਨਹੀਂ ਹੈਗੀ ਇੰਨੀ, ਜਿੰਨੀ ਸਪੈਨਿਸ਼ ਕੇਸਾਂ ਦੇ ਵਿੱਚ ਥੱਲੇ ਹੈਗੀ ਆ। ਸੋ ਪੰਜਾਬੀ ਕੇਸਾਂ ਦੇ ਸਿਰਫ ਆ ਗਿਆ ਕ੍ਰੈਡੀਬਿਲਿਟੀ ਦਾ, ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ, ਬਸ ਉੱਤੇ ਜਿਹੜਾ ਸਾਰਾ ਜ਼ੋਰ ਲੱਗਾ ਰਹਿੰਦਾ। ਤੇ ਗੱਲ ਸਾਰੀ ਮੋੜ ਘੁੜ ਕੇ ਉੱਥੇ ਆ ਜਾਂਦੀ ਆ ਕਿ ਜਿਹੜਾ ਬੰਦੇ ਨੇ ਅਸਾਲਮ ਫਾਈਲ ਕਰਨਾ ਵਾ, ਪੰਜਾਬੀ ਨੇ, ਉਹ ਬੰਦਾ ਸੀਰੀਅਸ ਹੈਗਾ ਆਪਣੇ ਅਸਾਲਮ ਲਈ ਕਿ ਨਹੀਂ ਹੈਗਾ, ਕਿ ਐਵੇਂ ਹਵਾਈ ਆ, ਕਿ ਬੰਦੇ ਦੇ ਪੱਲੇ ਕੁਛ ਹੈਗਾ ਵਾ, ਕਿ ਰੱਖਦਾ ਕੋਈ ਸੋਚ ਉਹਦੀ ਹੈਗੀ ਆ। ਸਾਰਾ ਤੇ ਸਾਰਾ ਉਹ ਵਿਚਾਰਧਾਰਾ ਤੇ ਆ ਕੇ ਕੇਸ ਟਿਕ ਜਾਂਦਾ। ਜਿਹੜੇ ਸਾਊਥ ਅਮਰੀਕਨ ਵਾਲੇ ਜਿਹੜੇ ਕੇਸ ਆ, ਉਹ ਕੇਸ ਜਿਹੜੇ ਗੈਂਗ ਵਾਲੇ ਆ, ਉਹ ਕਦੀ ਕਹਿ ਦਿੰਦੇ ਆ ਕਿ ਨਹੀਂ ਇਹ ਤਾਂ ਸਰਕਾਰਾਂ ਨਹੀਂ ਹੈਗੇ, ਉਹਨਾਂ ਦੇ ਫੈਮਿਲੀ PSG ਵਗੈਰਾ, ਕਿ ਨਹੀਂ ਤੁਹਾਡਾ ਪੋਲੀਟੀਕਲ ਦਾ ਕੇਸ ਨਹੀਂ ਹੈਗਾ। ਸੋ ਜਿਹੜੇ ਇਹ ਕਿਉਂਕਿ ਸਾਊਥ ਅਮਰੀਕਾ ਕੋਲੋਨਾਈਜ਼ ਇਹਨਾਂ ਨੇ ਕਰ ਲਿਆ ਸੀਗਾ, ਇਹ ਕ੍ਰਿਸਚਨ ਮੁਲਕ ਜਿਹੜੇ ਬਣਾਤੇ। ਸੋ ਉਹਨਾਂ ਦਾ ਕੋਈ ਧਰਮ ਵਾਲਾ ਜਿਹੜਾ ਵਿਵਾਦ ਨਹੀਂ ਹੈਗਾ, ਕਿਉਂਕਿ ਇਹਦਾ ਧਰਮ ਵਾਲਾ ਵਿਵਾਦ ਨਹੀਂ ਰਿਹਾ। ਤੇ ਪੋਲਿਟਿਕਸ ਵੀ ਇਹਨਾਂ ਦੀ ਜਿਹੜੀ ਇਦਾਂ ਦੀ ਸੀਗੀ ਕਿ ਅਮਰੀਕਾ ਆਪ ਦੂਜੀ ਪਾਰਟੀ ਨੂੰ ਸਪੋਰਟ ਕਰਦੀ ਸੀਗੀ। ਸੋ ਉਹ ਚੀਜ਼ਾਂ ਤੇ ਉਹ ਅਸਾਲਮ ਵੀ ਨਹੀਂ ਦੇਣਾ ਚਾਹੁੰਦੇ ਸੀਗੇ। ਸੋ ਉਹਨਾਂ ਨੇ ਬੜੇ ਜ਼ਿਆਦਾ ਰੋਕ ਕੇ ਜਿਹੜਾ ਇਹ ਅਸਾਲਮ ਵਾਲਾ ਰੱਖਿਆ। ਤੁਹਾਨੂੰ ਜੇ ਐਗਜ਼ਾਮਪਲ ਦੇਣੀ ਹੋਵੇ ਇਹਦੀ, 2009 ਦੇ ਵਿੱਚ ਹੰਡੂਰਸ ਕੰਟਰੀ ਦੇ ਵਿੱਚ ਕੂਪ ਕਰ ਲਿਆ ਉਹਨਾਂ ਨੇ, ਤਖਤਾ ਪਲਟ ਕਰਤਾ। ਡੈਮੋਕ੍ਰੈਟਿਕ ਸਰਕਾਰ ਜਿਹੜੀ ਸੀਗੀ, ਪ੍ਰੈਜ਼ੀਡੈਂਟ ਜਿਹੜਾ ਇਲੈਕਟ ਸੀਗਾ, ਉਹਦਾ ਤਖਤਾ ਪਲਟ ਹੋ ਗਿਆ 2009 ਦੇ ਵਿੱਚ। ਠੀਕ ਹੈ। ਉਦੋਂ ਹਿਲਰੀ ਕਲਿੰਟਨ ਜਿਹੜੀ ਸੀਗੀ, ਉਹ ਪ੍ਰੈਜ਼ੀਡੈਂਟ ਸੀਗੀ, ਤੇ ਉਹਨੇ ਜਿਹੜੀ ਨਵਾਂ ਜਿਹੜਾ ਪ੍ਰੋਸੈਸਰ, ਸੈਕਟਰੀ ਆਫ ਸਟੇਟ ਸੀ, ਉਹ ਪ੍ਰੈਜ਼ੀਡੈਂਟ ਤਾਂ ਵਿਚਾਰੀ ਬਣਦੀ ਰਹੇਗੀ ਨਾ। ਹਾਂ, ਤੇ ਉਹਨੇ ਆਪਣਾ ਜਿਹੜਾ ਸੀਗਾ ਸਪੋਰਟ ਕੀਤੀ ਉਹਦੀ, ਕਿ ਜਿਹੜਾ ਤਖਤਾ ਪਲਟ ਕੀਤਾ ਜਿਹੜੇ ਬੰਦੇ ਨੇ, ਮੈਨੂਅਲ ਮੇਰੇ ਖਿਆਲ ਜਿਹੜਾ ਸੀਗਾ ਹਟਾਤਾ ਸੀਗਾ। ਮੈਨੂੰ ਐਗਜ਼ੈਕਟ ਇਹਨਾਂ ਦੇ ਨਾਂ ਨਹੀਂ ਪਤਾ, ਪਰ ਜਿਹੜੀ ਮੌਕੇ ਦੇ ਹਿਸਾਬ ਨਾਲ ਜਦੋਂ ਹੁੰਦਾ ਕਿ ਆਪਣੇ ਦੇਸ਼ 'ਚ ਡੈਮੋਕ੍ਰੇਸੀ ਜਾਂ ਰਾਈਟਸ ਏਦਾਂ, ਪਰ ਦੂਜੇ ਦੇ ਦੇਸ਼ 'ਚ ਜਾ ਕੇ ਜਿਹੜਾ ਖੌਰੂ ਪਾਉਣਾ, ਉਹ ਤੁਸੀਂ ਐਗਜ਼ਾਮਪਲਾਂ ਦੇਖੋ ਕੁਛ ਹੋਰ ਆ। ਤੇ ਤਾਂ ਕਰਕੇ ਜਿਹੜੀਆਂ ਹੌਂਡੂਰਸ, ਗੁਆਟੇਮਾਲਾ, ਐਲ ਸਲਵਾਡੋਰ ਆ ਜਿਹੜੀਆਂ ਕੰਟਰੀਆਂ ਵਾ, ਇਹਨਾਂ ਤੋਂ ਕਿੱਦਾਂ ਲੋਕੀ ਆਣੇ ਆ, ਕਿੱਦਾਂ ਉਹਨਾਂ ਦਾ ਅਮਰੀਕਨ ਪਾਪੂਲੇਸ਼ਨ ਨੂੰ ਡਰਾਵਾ ਦਿੰਦੇ ਆ ਕਿ ਇਹਨਾਂ ਨੇ ਆ ਕੇ ਟੇਕ ਓਵਰ ਕਰ ਲੈਣਾ ਵਾ। ਤੇ ਕਿਉਂਕਿ ਇਹ ਲਾਗੇ ਸੀਗੇ ਹਨਾ, ਕਿ ਇਹਨਾਂ ਨੇ ਮਿਕਸ ਹੋ ਜਾਣਾ, ਰੇਸਿਜ਼ਮ ਵਾਲੇ ਮੁੱਦੇ ਬੜੇ ਜਿਹੜੇ ਆਏ, ਤੇ ਕਾਫੀ ਜਿਹੜੀਆਂ ਇਹ ਅਮਰੀਕਾ ਦੀਆਂ ਜਿਹੜੀਆਂ ਸਰਕਾਰਾਂ ਫਿਰ ਇਹਨਾਂ ਨੂੰ ਰੋਕਦੀਆਂ ਟੋਕਦੀਆਂ ਰਹੀਆਂ। 1980 ਦੇ ਵਿੱਚ 1 ਮਿਲੀਅਨ ਲੋਕ ਜਿਹੜੇ ਸੀਗੇ ਉਹ ਐਲ ਸਲਵਾਡੋਰ ਤੇ ਗੁਆਟੇਮਾਲਾ ਤੋਂ ਆਏ ਅਮਰੀਕਾ ਦੇ ਵਿੱਚ, ਤੇ ਉਹਨਾਂ ਨੇ ਰਿਫਿਊਜੀ ਕਲੇਮ ਜਿਹੜੇ ਰੈਕਗਨਾਈਜ਼ ਨਹੀਂ ਕੀਤੇ। ਤੇ 3% ਲੋਕਾਂ ਨੂੰ ਸਿਰਫ ਅਸਾਈਲਮ ਗ੍ਰਾਂਟ ਕੀਤੀ 1 ਮਿਲੀਅਨ ਲੋਕਾਂ ਚੋਂ। ਤੁਸੀਂ ਉਸ ਹਿਸਾਬ ਨਾਲ ਪੰਜਾਬੀਆਂ ਦੇ ਕੇਸ ਦੇ ਨਾਲ ਕੰਪੇਅਰ ਉਹਨੂੰ ਕਰੋ। ਤੇ ਉਹਦਾ ਜਿਹੜਾ ਸਟੈਟਸ ਹੁਣ ਜਿਹੜੇ ਸਾਹਮਣੇ ਆਉਂਦੇ ਆ ਕਿ ਇਰਾਨੀਅਨ ਨੂੰ ਕਹਿੰਦੇ 60% ਕੇਸ ਗ੍ਰਾਂਟ ਕੀਤੇ, ਅਫਗਾਨੀਸਤਾਨ ਦੇ 40% ਗ੍ਰਾਂਟ ਕੀਤੇ। 1980 ਦੀ ਗੱਲ ਆ, ਕਿਉਂਕਿ ਉਦੋਂ ਰੌਲਾ ਜਿਹੜਾ ਅਫਗਾਨਿਸਤਾਨ ਵਾਲਾ ਵੀ, ਇਰਾਨ ਵਾਲਾ ਵੀ ਕਾਫੀ ਜਿਹੜਾ ਸੀਗਾ, ਤੇਲ ਤੂਲ ਦੇ ਇਹਨਾਂ ਦੇ ਜਦੋਂ ਮਸਲੇ ਹੁੰਦੇ ਸੀਗੇ। ਪਰ ਜਿਹੜੇ ਸਾਊਥ ਅਮਰੀਕਾ ਵਾਲੇ ਆ, 1 ਮਿਲੀਅਨ ਲੋਕ, 3% ਸਿਰਫ ਗ੍ਰਾਂਟ ਕੀਤੇ। ਉਹਨੂੰ ਤੁਸੀਂ ਕੰਪੇਅਰ ਕਰੋ 60% ਜਾਂ 40% ਦੇ ਨਾਲ। ਸੋ ਇਹ ਜਿਹੜੀ ਅਸਾਈਲਮ ਹਿਸਟਰੀ ਰਹੀ ਆ ਅਮਰੀਕਾ ਦੀ। ਬਿਲਕੁਲ। ਸੋ ਕਾਫੀ ਉਥਲ ਪੁਥਲ ਜਿਹੜੀ ਉਹ ਰਹੀ ਆ, ਦੂਜੇ ਪਾਸੇ ਕਿੰਨਾ ਰੌਲਾ ਰੱਪਾ ਜਿਹੜਾ ਉਹ ਰਿਹਾ ਆ। ਸੋ ਇਹ ਅਸਾਈਲਮ ਦੀ ਇਸ ਤਰੀਕੇ ਨਾਲ ਆਪਾਂ ਜਿਹੜਾ ਉਹ ਦੇਖਦੇ ਹਾਂ, ਤਾਂ ਫਿਰ ਜਦੋਂ ਇਹ ਕੀਤਾ, ਤਾਂ ਫਿਰ ਇਮੀਗ੍ਰੇਸ਼ਨ ਦਾ ਜਿਹੜਾ ਇਹ ਚੀਜ਼ ਇਸ ਤੋਂ ਬਾਅਦ ਦੇ ਵਿੱਚ ਨਾਲ ਆਈ, ਜਾਂ ਨਾਲ ਹੀ ਜਿਹੜਾ ਉਹ ਚੱਲੀ ਗਿਆ। ਇਹਨੇ ਓਵਰਆਲ ਜਿਹੜਾ ਲੈਂਡਸਕੇਪ ਆ, ਕਿੱਦਾਂ ਨਵੇਂ ਰੂਪ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਪੇਸ਼ ਕੀਤਾ, ਜਿਹੜੀ ਇਮੀਗ੍ਰੇਸ਼ਨ ਦਾ ਇਤਿਹਾਸ ਆ ਇੱਥੇ।
ਇਮੀਗ੍ਰੇਸ਼ਨ ਦਾ ਇਤਿਹਾਸ ਬਹੁਤ ਇੰਟਰਸਟਿੰਗ ਹੈ ਇਹਦਾ। ਸੋ ਰੀਸੈਂਟਲੀ ਹੂੰ, ਇੱਕ ਟਾਈਮ ਮੈਗਜ਼ੀਨ 'ਚ ਆਰਟੀਕਲ ਸੀਗਾ ਛਪਿਆ, ਤੇ ਡਿਵਾਈਨ ਨਾਰ ਜਿਹੜਾ ਸੀਗਾ ਆਥਰ ਇਹਦਾ ਆਰਟੀਕਲ ਦਾ ਸੀਗਾ, ਮੇਡ ਬਾਏ ਹਿਸਟਰੀ। ਟਾਈਮ ਮੈਗਜ਼ੀਨ ਦਾ ਇੱਕ ਸੈਕਸ਼ਨ ਹੈਗਾ, ਉਹਦੇ ਵਿੱਚ ਉਹ ਸਾਰੇ ਠੀਕ ਹੈ। ਜਿਹੜੀਆਂ ਹਿਸਟੋਰਿਕ ਗੱਲਾਂ ਡਿਸਕਸ ਕਰਦੇ ਆ। ਸੋ ਟਾਈਮ ਮੈਗਜ਼ੀਨ ਕਾਫੀ ਇੰਟਰਸਟਿੰਗ ਜਿਹੜੀ ਇਹਨਾਂ ਦੀ ਰਹੀ ਆ, ਕਈ ਚੀਜ਼ਾਂ ਤੇ ਕਈ ਟੌਪਿਕਸ ਤੇ ਜਿਹੜੀ ਕਵਰ ਉਹ ਕਰਦੀ ਆ। ਸੋ ਉਹਨਾਂ ਦਾ ਆਰਟੀਕਲ ਇੱਕ ਕਾਫੀ ਵਧੀਆ ਜਿਹੜਾ ਸੀਗਾ, ਤੇ ਉਹਨੇ ਜਿਹੜੀ ਗੱਲ ਕੀਤੀ ਹੈ ਕਿ ਇੱਕ ਕਾਨੂੰਨ ਪਾਸ ਹੋਇਆ ਸੀਗਾ ਮਈ 26 ਨੂੰ 1924 ਨੂੰ। ਸੋ ਇਹ ਹੂੰ, ਹੂੰ, ਜਿਹੜਾ ਹੂੰ। ਕਾਨੂੰਨ ਸੀਗਾ, ਉਦੋਂ ਇਹਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਕੈਲਵਿਨ ਕੂਲ, ਇਹਦਾ ਨਾਮ ਵੀ ਨਹੀਂ ਮੈਨੂੰ ਤਾਂ ਲੈਣਾ ਆਉਂਦਾ, ਕੂਲਡਿਜ ਇਹਦਾ ਨਾਂ ਸੀਗਾ, ਕੈਲਵਿਨ ਕੂਲਡਿਜ। ਤੇ ਜੀ। ਇਹਨੇ ਹੂੰ, ਹੂੰ। ਇੱਕ ਐਕਟ ਕੀਤਾ 1924 ਦੇ ਵਿੱਚ, ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ, ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ। ਤੇ ਅੱਛਾ। ਇਹਦਾ ਜਿਹੜਾ ਇਹ ਉਦੋਂ ਹੁਣ ਤੁਹਾਨੂੰ ਉਦੋਂ ਦੀ ਗੱਲ ਦੱਸਾਂਗੇ। ਜਿਹੜਾ ਬੰਦਾ ਕਹਿੰਦਾ ਨਾ ਮੈਂ ਬੜੀ ਹਾਰਡਸ਼ਿਪ ਆ ਇਦਾਂ ਵਾ, ਤੁਹਾਨੂੰ ਅਮਰੀਕਾ ਦਾ ਵੀ ਇਤਿਹਾਸ ਥੋੜਾ ਜਿਹਾ ਦੱਸੀਏ ਜਿਹਨਾਂ ਨੂੰ ਨਹੀਂ ਪਤਾ, ਹੂੰ, ਕਿਉਂਕਿ ਹੂੰ, ਕਈ ਹੂੰ। ਲੋਕੀ ਨਹੀਂ ਹਿਸਟਰੀ ਦੇ ਵਿੱਚ ਵਿਸ਼ਵਾਸ ਰੱਖਦੇ, ਕਿ ਇਹ ਪਤਾ ਹੋਣਾ ਚਾਹੀਦਾ ਕਿ ਹੂੰ, ਤੁਹਾਨੂੰ ਇਹ ਦੇਸ਼ ਬਣਿਆ ਕਿੱਥੇ ਆ, ਤੇ ਕਿਹਨਾਂ ਨੇ ਬਣਾਇਆ ਵਾ, ਤੇ ਕੀ ਜਦੋਜਹਿਦ ਜਿਹੜੀ ਇੱਥੇ ਦੇ ਲੋਕਾਂ ਦੀ ਰਹੀ ਆ ਇਹ ਦੇਸ਼ ਨੂੰ ਇੱਥੇ ਤੱਕ ਲਿਆਉਣ ਦੇ ਵਿੱਚ। ਸੋ ਇਹ ਨਹੀਂ ਕਿ ਹੂੰ, ਬੰਦਾ ਹੂੰ, ਕਵੇ ਮੈਂ 2024 ਚ ਆ ਗਿਆ, ਮੈਂ ਸਹੀ ਹੈ ਹਨਾ। ਤੇ ਹੂੰ, ਕਈ ਵਾਰੀ ਹੁਣ ਕਮੈਂਟ ਆਪਾਂ ਦੇਖੀਦੇ ਆ, ਤੇ ਕੈਨੇਡੀਅਨ ਵਿਚਾਰਾ ਬੰਦਾ ਰੋਂਦਿਆ ਹੁੰਦਾ ਕਿ ਯਾਰ ਏਦਾਂ ਕਰਤਾ, ਸਾਡੇ ਦੇਸ਼ ਨੇ ਏਦਾਂ ਕਰਤਾ। ਤੇ ਅੱਗੋਂ ਜਿਹੜਾ ਨਵਾਂ ਇਮੀਗ੍ਰੈਂਟ ਆ ਖੌਰੂ ਪਾਉਣ ਵਾਲਾ, ਉਹਨੂੰ ਕਹਿੰਦਾ ਕਿ ਨਹੀਂ ਤੂੰ ਗਲਤ ਆ, ਇਹ ਸਾਡੀ ਮਰਜ਼ੀ ਆ, ਆਪਾਂ ਖੌਰੂ ਪਾ ਸਕਦੇ ਆ। ਹੂੰ, 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 ਤੇ ਹੂੰ। ਦੋਨਾਂ ਦੇ ਆਪਣੇ ਆਪਣੇ ਵਿਚਾਰ ਆ। ਉਹ ਕਹਿੰਦਾ ਕਿ ਆਪਾਂ ਇਸ ਕਰਕੇ ਨਹੀਂ ਲੜਾਈਆਂ ਕੀਤੀਆਂ, ਕਿ ਇਸ ਕਰਕੇ ਨਹੀਂ ਆਪਾਂ ਆਜ਼ਾਦੀ ਲਈ ਕਿ ਸਾਡਾ ਦੇਸ਼ ਇਸ ਡਾਇਰੈਕਸ਼ਨ ਜਾਵੇ। ਸੋ ਹੁਣ ਇਸ ਵੇਲੇ ਜਿਹੜੀ ਇੱਕ ਫਾਈਟ ਜਿਹੜੀ ਹੈਗੀ ਆ, ਉਹ ਕਾਇੰਡ ਆਫ ਸ਼ੁਰੂ ਆ ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ। ਇਮੀਗ੍ਰੇਸ਼ਨ ਕਿਉਂਕਿ ਬਹੁਤ ਜ਼ਿਆਦਾ, ਤੇ ਹੁਣ ਗੱਲ ਸਾਰੀ ਇਹੀ ਆਉਂਦੀ ਹੈ ਕਿ ਅਸਿਮੀਲੇਸ਼ਨ ਜਿਹੜੀ ਹੈਗੀ ਆ, ਕਿ ਇਮੀਗ੍ਰੈਂਟ ਜਿਹੜਾ ਜਾ ਕੇ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਅਸਿਮੀਲੇਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਦੋ ਸਕੂਲ ਹੂੰ, ਆਫ ਹੂੰ। ਥਾਟ ਆ ਜਾਂਦੇ ਆ। ਕਈ ਜਿਹੜੇ ਬੰਦੇ ਆ ਉਹ ਕਹਿੰਦੇ ਆ ਕਿ ਲੋਕਲ ਕਲਚਰ ਜਿਹੜਾ ਹੈਗਾ ਉਹ 'ਚ ਅਸਿਮੀਲੇਟ ਕਰਨਾ ਚਾਹੀਦਾ, ਮਿਲਣਾ ਚਾਹੀਦਾ, ਉਹਦੇ ਵਿੱਚ ਅਮਰੀਕਨ ਨੂੰ ਅਮਰੀਕਨ ਹੋਣਾ ਚਾਹੀਦਾ, ਕੈਨੇਡਾ ਗਏ ਆ ਤੁਹਾਨੂੰ ਕੈਨੇਡੀਅਨ ਹੋਣਾ ਚਾਹੀਦਾ ਵਾ। ਤੇ ਕਈ ਲੋਕ ਕਹਿੰਦੇ ਆ ਕਿ ਨਹੀਂ, ਆਪਣੀ ਆਇਡੈਂਟੀਟੀ ਅਲੱਗ ਰੱਖਣੀ ਚਾਹੀਦੀ ਹੈ। ਤੇ ਦੋਵੇਂ ਗੱਲਾਂ ਠੀਕ ਆ ਆਪਣੀ ਆਪਣੀ ਜਗ੍ਹਾ, ਪਰ ਜਦੋਂ ਹੁਣ ਗੱਲ ਆ ਜਾਂਦੀ ਹੈ ਕਿ ਆਪਣੀ ਆਇਡੈਂਟੀਟੀ ਅਲੱਗ ਰੱਖਣੀ ਚਾਹੀਦੀ ਆ, ਉਹਦੇ ਵਿੱਚ ਇਹ ਆ ਜਾਂਦਾ ਕਿ ਕਿਹੜੀ ਚੀਜ਼ ਤੁਹਾਡੀ ਆਇਡੈਂਟੀਟੀ ਤੇ ਕਿਹੜੀ ਚੀਜ਼ ਚੰਗੀ ਆ, ਤੇ ਕਿਹੜੀ ਚੀਜ਼ ਇੱਕ ਖੌਰੂ ਆ, ਨਿਊਸੈਂਸ ਆ ਲੋਕਾਂ ਲਈ। ਹੂੰ। ਸੋ ਆਪਣਾ ਜਿਹੜਾ ਹੈਗਾ ਆਇਡੈਂਟੀਟੀ ਲਈ ਹਰੇਕ ਬੰਦਾ ਪ੍ਰਾਊਡ ਹੁੰਦਾ ਵਾ। ਹਰੇਕ ਬੰਦਾ ਬਿਲਕੁਲ। ਜਿਹੜਾ ਬਾਹਰਲੇ ਦੇਸ਼ ਆ ਕੇ ਇਹੀ ਕਹਿੰਦਾ ਕਿ ਮੈਂ ਪੰਜਾਬੀ ਹਾਂ, ਮੈਂ ਹੁਸ਼ਿਆਰਪੁਰ ਤੋਂ ਆ, ਮੈਂ ਇੱਥੋਂ ਆ। ਪਰ ਆਪਾਂ ਉਸ ਚੀਜ਼ ਦੀ, ਹੁਣ ਤੁਸੀਂ ਦੇਖੋਗੇ ਕਿ ਜਿਹੜੇ ਪੁਰਾਣੀ ਕਮਿਊਨਿਟੀ ਇੱਥੇ ਥੋੜੀ ਜਿਹੀ ਹੋ ਗਈ ਆ, ਉਹਨੂੰ ਵੀ ਜਿਹੜੇ ਨਵੇਂ ਕਈ ਵਾਰੀ ਬੰਦੇ ਆਉਂਦੇ ਆ, ਉਹਨਾਂ ਨਾਲ ਪ੍ਰੋਬਲਮ ਆ ਜਾਂਦੀ ਹੈ ਨਾ। ਤੇ ਟਾਕ ਸ਼ੋਅ ਦੇ ਵਿੱਚ ਲੋਕੀ ਗੱਲਾਂ, ਮਤਲਬ ਅਣਗਿਣਤ ਗੰਤਾ ਲੜਾਈ ਜਿਹੜੀ ਬੇਅੰਤ ਹੈਗੀ ਹੈ, ਕਮੈਂਟਬਾਜ਼ੀ ਬੇਅੰਤ, ਮਤਲਬ ਕੋਈ ਹਿਸਾਬ ਨਹੀਂ, ਚੱਲਦਾ ਰਹਿਣਾ। ਗੱਲ ਹੁਣ ਸਿਰਫ ਤੇ ਸਿਰਫ ਇਹ ਆ ਕਿ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਕਾਫੀ ਹੌਟ ਆ। ਕਈ ਲੋਕਾਂ ਨੂੰ ਇਮੀਗ੍ਰੇਸ਼ਨ ਪਸੰਦ ਆ, ਕਈ ਜੱਜ ਵੀ ਇਮੀਗ੍ਰੇਸ਼ਨ ਗ੍ਰਾਂਟ ਕਰ ਦਿੰਦੇ ਆ। ਪਰ ਆਪਾਂ ਇਦਾਂ ਵੀ ਦੇਖਦੇ ਹਾਂ ਕਿ ਕਈ ਜੱਜ, ਕਿਉਂਕਿ ਹੁਣ ਸੈਕਰਾਮੈਂਟੋ ਆ, ਸੈਨ ਫਰਾਂਸਿਸਕੋ ਆ, ਉਹ ਜੱਜ ਬਾਹਰ ਵੀ ਜਾਂਦੇ ਆ, ਉਹ ਵੀ ਦੇਖਦੇ ਆ ਕਿ ਇਮੀਗ੍ਰੈਂਟ ਕਿੱਦਾਂ ਐਕਟ ਕਰਦੇ ਆ, ਕੀ ਕਰਦੇ ਆ। ਜਾਂ ਤਾਂ ਉਹਨਾਂ ਦਾ ਨਜ਼ਰੀਆ ਬੜਾ ਵਧੀਆ ਹੋਊਗਾ ਕਿ ਯਾਰ ਇਹ ਹਾਰਡ ਵਰਕਿੰਗ ਬੰਦੇ ਆ, ਬੜੇ ਹੰਬਲ, ਹੈਲਪ ਕਰਦੇ ਆ ਲੋਕਾਂ ਦੀ। ਪੰਜਾਬੀ ਬੰਦਿਆਂ ਦਾ ਜਿੱਦਾਂ ਜਾਣਿਆ ਜਾਂਦਾ ਸੀ ਕਿ ਇਹ ਹੈਲਪ ਕਰਦਾ ਵਾ, ਹੈਲਪ ਕਰਦੇ ਆ, ਬਹੁਤ ਹੈਲਪਫੁਲ ਹੁੰਦੇ ਆ। ਏਦਾਂ ਹਾਂਜੀ, ਗੋਰੇ ਹਾਂਜੀ। ਜਦੋਂ ਆਪਾਂ ਸਟੂਡੈਂਟ ਆਉਂਦੇ ਨੇ ਕਿ ਇਹ ਬੜੇ ਟੌਪ ਦੇ ਬੰਦੇ ਹੁੰਦੇ ਆ। ਹੂੰ। ਤੇ ਹੁਣ ਵੀਡੀਓ ਏਦਾਂ ਦੀ ਵੀ ਆਉਂਦੀਆਂ ਕਿ ਲਿਕਰ ਸਟੋਰਾਂ ਤੋਂ ਜਿਹੜਾ ਤੁਸੀਂ ਦੇਖੋ ਕਿ ਸਟੂਡੈਂਟ ਜਿਹੜੇ ਗਏ ਸੀ, ਚਲੋ ਮੇ ਬੀ ਹੋ ਸਕਦਾ ਡੈਸਪਰੇਟ ਹੋਣ, ਪਰ ਹੁਣ ਇਹ ਆ ਕਿ ਜਦੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹੀ ਕਿ ਬੰਦਾ ਕਹਿੰਦਾ ਸੀਗਾ ਕਿ ਯਾਰ ਇਹ ਫਲਾਨੀ ਕਮਿਊਨਿਟੀ ਵਾਲੇ ਲੋਕੀ ਚੋਰੀਆਂ ਕਰਦੇ ਆ, ਪਰ ਹੁਣ ਏਦਾਂ ਕਿ ਆਪਣੀ ਕਮਿਊਨਿਟੀ ਵਾਲਾ ਵੀ ਜਿਹੜਾ ਸੀਗਾ, ਔਨ ਕੈਮਰੇ ਵੀ ਬਹੁਤ ਜ਼ਿਆਦਾ ਜਿਹੜੇ ਆ ਗਏ ਆ, ਤੇ ਕੁਛ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਡਾਇਰੈਕਸ਼ਨ ਵੱਲ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਹੋਮਲੈਸਨੈਸ ਜਿਹੜੀ ਬੜੀ ਵੱਧ ਰਹੀ ਆ, ਕਿ ਇਮੀਗ੍ਰੈਂਟਾਂ ਦੀ ਹੁਣ ਮਜਬੂਰੀ ਵੀ ਗਈ ਏਦਾਂ ਕਿ ਹੋਮਲੈਸਨੈਸ, ਡਰੱਗ ਯੂਜ਼, ਡਰੱਗ ਟ੍ਰੈਫਿਕਿੰਗ। ਸੋ ਜਿਹੜੀ ਇਮੀਗ੍ਰੇਸ਼ਨ ਉਹਨੇ ਵੀ ਇੱਕ ਡਾਇਰੈਕਸ਼ਨ ਜਿਹੜੀ ਫੜ ਲਈ ਆ। ਕਿਉਂਕਿ ਹੁਣ ਲੋਕੀ ਬਹੁਤ ਜ਼ਿਆਦਾ ਹੋ ਗਏ ਆ। ਹੁਣ ਬੰਦੇ ਨੂੰ ਅਸਿਮੀਲੇਟ ਹੋਣ ਦੀ ਲੋੜ ਨਹੀਂ ਪੈਂਦੀ। ਹੁਣ ਬੰਦਾ ਕਹਿੰਦਾ ਲੈ ਮੇਰੇ ਤਾਂ 10,000 ਆਲਰੇਡੀ ਅਮਰੀਕਾ 'ਚ ਹੈਗੇ ਆ, ਘਰ ਲਿਆ ਵਾ ਉਹਨਾਂ ਨੇ, ਅਮਰੀਕਾ ਜਾਵਾਂਗੇ, ਮੌਜ ਕਰਾਂਗੇ, ਗੱਡੀਆਂ ਹੂੰ। ਬ੍ਰਾਂਡ ਵਾਲੀਆਂ, ਬ੍ਰਾਂਡ ਵਾਲੇ ਕੱਪੜੇ ਪਾਵਾਂਗੇ, ਮੌਜ ਕਰਾਂਗੇ। ਸੋ ਹੂੰ, ਇਹ ਹੂੰ, ਹੂੰ, ਜਿਹੜਾ ਹੂੰ। ਇੱਕ ਯੰਗ ਜਿਹੜਾ ਯੂਥ ਆ, ਉਹਦੇ ਵਿੱਚ ਇਹ ਸੋਚ ਆ ਗਈ ਆ। ਕੇਸ ਕੂਸ ਤਾਂ ਉਹ ਕਹਿੰਦਾ ਹੋ ਜਾਣਾ ਮੇਰਾ ਆਪਣੇ ਆਪ ਹੀ, ਵਕੀਲ ਨੂੰ ਪੈਸੇ ਦਿੱਤੇ ਆ ਤੇ ਉਹ ਹੋ ਜਾਣਾ ਮੇਰਾ, ਜੱਜ ਨੇ ਪਾਸ ਕਰ ਦੇਣਾ। ਪਰ ਇਹ ਆਪਣਾ ਜਿਹੜਾ ਉਹ ਹੈਗਾ, ਹੁਣ ਕੀ ਹੈਗਾ ਕਿ ਕੋਰਟ ਦੇ ਵਿੱਚ ਸਵਾਲ ਜਿਹੜੇ ਪੁੱਛੇ ਜਾ ਰਹੇ ਆ ਕਿ ਕਿੰਨੇ ਪੈਸੇ ਦੇ ਕੇ ਆਇਆ ਸੀਗਾ। ਹੂੰ। ਉਹ ਕਹਿੰਦਾ ਮੈਨੂੰ ਪਤਾ ਨਹੀਂ, ਕਹਿੰਦਾ ਅੰਦਾਜ਼ਾ ਲਾ, ਕਹਿੰਦਾ
ਡੈਡੀ ਨਾਲ ਤੇਰੇ ਗੱਲ ਤਾਂ ਹੁੰਦੀ ਆ, ਕਿੰਨੇ ਪੈਸੇ ਤੂੰ ਦੇ ਕੇ ਆਇਆ ਹੈਗਾ? ਹੂੰ। ਤੇ ਕੰਟਰੀ ਕੰਡੀਸ਼ਨਸ ਜਿਹੜੇ ਆ ਉਹ ਸਬਮਿਟ ਕਰਨ ਲੱਗ ਪਏ ਆ। ਸਰਕਾਰੀ ਵਕੀਲ ਜਿਹੜੇ ਹੁਣ ਹੈਗੇ ਆ, ਕੰਟਰੀ ਕੰਡੀਸ਼ਨ ਜਿਹੜੇ ਸਬਮਿਟ ਕਰਨ ਲੱਗ ਪਏ, ਉਹਨਾਂ ਨੇ ਆਰਟੀਕਲ ਜਿਹੜੇ ਸੈਂਪਲ ਕਰਨੇ ਸ਼ੁਰੂ ਕਰਤੇ ਆਥਰਾਂ ਦੇ ਉੱਥੇ, ਤੇ ਉਹ ਵੀ ਜੱਜ ਨੂੰ ਨਾਲ ਜਿਹੜਾ ਪੇਸ਼ ਹੁਣ ਕੋਰਟ ਦੇ ਵਿੱਚ ਹੁੰਦੇ ਆ। ਇੱਕ ਆਰਟੀਕਲ ਜਿੱਦਾਂ ਮੈਂ ਇੱਕ ਦੇਖਦਾ ਸੀ, ਉਹ ਕਹਿੰਦਾ ਸੀਗਾ ਕਿ ਪੰਜਾਬ ਤੇ ਹਰਿਆਣੇ ਦੇ ਲੋਕ ਹੁਣ ਲੱਖਾਂ ਦੀਆਂ ਜ਼ਮੀਨਾਂ ਵੇਚ ਕੇ ਜਿਹੜਾ ਬਾਹਰ ਆ ਜਾਂਦੇ ਆ। ਸੋ ਜੱਜ ਉਹ ਚੀਜ਼ ਦੇਖ ਰਿਹਾ ਵਾ ਕਿ ਆਹ ਇਹ ਜ਼ਮੀਨਾਂ ਚੀਜ਼ ਵੇਚ ਕੇ ਵਾਪਰ ਰਿਹਾ ਆ। ਹੂੰ। ਔਨਲਾਈਨ ਜਿੱਦਾਂ ਵੀਡੀਓ ਚੜ੍ਹਦੀਆਂ ਕਿ ਬਾਰਡਰ ਤੇ ਰੋਕਦੇ ਆ, ਕਿੱਥੋਂ ਆਇਆ? ਹਰੇਕ ਬੰਦਾ ਆਪਣੀ ਕੰਟਰੀ ਦਾ ਨਾਮ ਦੱਸਦਾ ਵਾ, ਤੇ ਉਹ ਕਹਿੰਦਾ ਹੂੰ। ਇੰਡੀਆ, 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 ਹਨਾ? ਤੇ ਹੂੰ। ਕਈ ਬੁੜਕਾਂ ਵੀ ਮਾਰਦੇ ਹੁੰਦੇ ਆ ਬਾਰਡਰ ਦੇ ਉੱਤੇ, ਤੇ ਉਹਦੇ ਥੱਲੇ ਵੀ ਗੋਰਿਆਂ ਨੇ ਕਮੈਂਟ ਕੀਤੇ ਹੁੰਦੇ ਕਿ ਯਾਰ ਮੈਨੂੰ ਤਾਂ ਲੱਗਦਾ ਨਹੀਂ ਇਹ ਬੰਦਾ ਕਿਸੇ ਐਂਗਲ ਤੋਂ ਰਿਫਿਊਜੀ ਵਾਲਾ ਹੈਗਾ। ਹੂੰ। ਤੇ ਉਹ ਜਿਹੜਾ ਉਹਨਾਂ ਨੇ ਫਿਰ ਕਈਆਂ ਤੋਂ ਬਿਆਨ ਕੀਤੇ ਉਹਨਾਂ ਨੇ, ਤੇ ਬੰਦਾ ਉਹਨਾਂ ਨੂੰ ਕਹਿ ਵੀ ਦਿੰਦਾ ਕਿ ਨਹੀਂ ਮੈਨੂੰ ਨਹੀਂ ਪਤਾ, ਆਪਾਂ ਤਾਂ ਪੈਸੇ ਕਮਾਉਣ ਆਏ ਆ। ਹੂੰ। ਉਹ ਵੀ ਆਰਟੀਕਲ ਜਿਹੜੇ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕਰਦੇ ਆ ਕਿ ਇੰਨੇ ਬੰਦਿਆਂ ਦੀ ਇੰਟਰਵਿਊ ਲਈ ਸੀ, 163 ਜਾਣਿਆਂ ਦੀ ਬੈਚ ਫੜਿਆ ਸੀਗਾ, ਤੇ ਸਾਰਿਆਂ ਨੇ ਇਹੀ ਕਿਹਾ ਕਿ ਉਹ ਪੈਸੇ ਕਮਾਉਣ ਆਏ ਆ। ਹੂੰ। ਹੁਣ ਜਿਹੜਾ ਬੰਦਾ ਉੱਥੋਂ ਦੀ ਤੁਰਿਆ ਵਾ ਏਜੰਟ ਦੇ, ਤੇ ਉਹਨੂੰ ਜਦੋਂ ਕਨਫਰੰਟ ਹੁੰਦਾ ਸੀਗਾ, ਤੇ ਉਹ ਕਹਿ ਰਿਹਾ ਕਿਉਂਕਿ ਬਾਈਡਨ ਸਾਹਿਬ ਨੇ ਜਿਹੜਾ ਬਾਰਡਰ ਵੀ ਖੁੱਲਾ ਛੱਡਤਾ, ਕਿਸੇ ਦੇ ਬਿਆਨ ਨਹੀਂ ਹੋਇਆ। ਬਾਈਡਨ ਸਾਹਿਬ ਨੇ ਕਿਹਾ ਕਿ ਆ ਜਾਓ, ਜਿਹੜਾ ਮਰਜ਼ੀ ਆਂਦਾ ਵਾ। ਜੀ ਆਇਆਂ ਨੂੰ। ਕਿਸੇ ਦੇ ਬਿਆਨ ਹੁੰਦੇ ਸੀਗੇ ਬਾਰਡਰ ਤੇ, ਉੱਥੋਂ ਜਿਹੜਾ ਬੰਦਾ ਨਹੀਂ ਬੋਲ ਪਾਇਆ ਕਿ ਉਹਨੂੰ ਕੀ ਫੀਅਰ ਹੈ, ਕੀ ਕਲੇਮ, ਉਹਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ। ਜਿਹੜੇ ਪੁਰਾਣੇ ਬੰਦੇ ਆਏ ਆ, ਉਹ ਥੋੜਾ ਜਿਹਾ ਦੁੱਖ ਭੋਗ ਕੇ ਆਏ ਆ, ਅਗਲੀ ਪ੍ਰੀਖਿਆ ਦੇ ਕੇ ਆਏ ਆ। ਜਿਹੜਾ ਹੁਣ ਸਿੱਧਾ ਆ ਗਿਆ ਤੇ ਇਕਨੋਮਿਕ ਇਮੀਗ੍ਰੈਂਟ ਆ ਗਿਆ, ਤੇ ਕਈ ਇੱਕ ਦੂਜੇ ਦੇ ਵੇਖਾ ਵੇਖੀ ਆ ਗਏ ਕਿ ਮੇਰਾ ਦੋਸਤ ਵੀ ਇੱਥੇ, ਕਿ ਚੱਲ ਚੱਲੀਏ। ਤੇ ਜਿੱਦਾਂ ਪਹਿਲਾਂ ਵੀ ਕਈ ਵਾਰੀ ਦੱਸਿਆ, ਤੇ ਹੁਣ ਕਲਾਇੰਟ ਵੀ ਕਈ ਵਾਰੀ ਆਪ ਹੀ ਕਹਿੰਦੇ ਕਿ ਭਾਜੀ ਜਿੱਦਾਂ ਰਹੀਦਾ ਤੇ ਦੇਖੀਦਾ, ਇੱਧਰ ਉੱਧਰ ਬਾਹਰ ਵਿਚਰੀਦਾ ਵਾ, ਤੇ ਕਹਿੰਦਾ ਸਾਰੇ ਇਮੀਗ੍ਰੈਂਟ ਕਹਿੰਦਾ ਹੁਣ ਪੈਸੇ ਨਹੀਂ ਕਹਿੰਦਾ ਕਮਾਉਣ ਆਏ, ਇੱਥੇ ਮੌਜ ਮਸਤੀ ਵਾਲੀ ਬੜੀ ਜਨਤਾ ਜਿਹੜੀ ਆ ਗਈ ਆ। ਆ ਗਈ ਆ। ਹੂੰ। ਤੇ